ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਇਸੇ ਤੇ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 17 ਤਰੀਕ ਆ, ਦਿਨ ਜੀ। ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲਿਊਬ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰ ਮੰਟਿਕਾ, ਬਿਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਇਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500 ਜੀ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ ਲੈਬਨਾਨ ਦੇ ਵਿੱਚ ਹੈਜ਼ਬੁੱਲਾ ਦੇ ਜਿਹੜੇ ਮਿਲੀਟੈਂਟਸ ਆ ਜੀ ਜਾਂ ਉਹਨਾਂ ਦੀ ਆਰਗੇਨਾਈਜੇਸ਼ਨ ਦੇ ਲੋਕ ਆ ਜਿਨ੍ਹਾਂ ਦੇ ਕੋਲ ਪੇਜਰ ਸੀਗੇ, ਉਹ ਐਕਸਪਲੋਡ ਹੋ ਗਏ। ਹੁਣ ਤੱਕ ਉਹਨਾਂ ਦੀਆਂ 9 ਜਣਿਆਂ ਦੀਆਂ ਮੌਤਾਂ ਹੋ ਚੁੱਕੀਆਂ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੱਟੜ ਹੋ ਗਏ ਹੈਗੇ ਆ। ਜੀ ਹੈਜ਼ਬੁੱਲਾ ਨੇ ਇੱਕ ਟਾਈਮ ਦੇ ਉੱਤੇ ਅਨਾਉਂਸ ਕੀਤਾ ਸੀ ਵੀ ਸੈੱਲ ਫੋਨ ਨਾ ਯੂਜ਼ ਕਰੋ, ਉਹਨਾਂ ਨੂੰ ਟਰੈਕ ਕੀਤਾ ਜਾ ਸਕਦਾ ਆ ਇਜ਼ਰਾਈਲ ਵੱਲੋਂ, ਤੇ ਪੇਜਰਸ ਯੂਜ਼ ਕੀਤੇ ਜਾਣ। ਤੇ ਜਿੱਥੋਂ ਇਹਨਾਂ ਨੇ ਪੇਜਰ ਬਣਵਾਏ ਤੇ ਉਹ ਪੇਜਰ ਕੰਪਨੀ ਦੇ ਨੇ ਉਹ ਇਜ਼ਰਾਈਲ ਨਾਲ ਰਲ ਕੇ ਉਹਦੇ ਵਿੱਚ ਜਿਹੜਾ ਐਕਸਪਲੋਸਿਵ ਜਿਹੜਾ ਮਟੀਰੀਅਲ ਪਾ ਦਿੱਤਾ ਤੇ ਹੁਣ ਉਹਨਾਂ ਨੇ ਇੱਕੋ ਟਾਈਮ ਦੇ ਉੱਤੇ ਜਿਹੜੇ ਆ ਉਹ ਉਡਾ ਦਿੱਤੇ, ਜਿਹਦੇ ਨਾਲ ਕਈ ਵੱਡੀ ਗਿਣਤੀ ਦੇ ਵਿੱਚ ਲੋਕ ਫੱਟੜ ਵੀ ਹੋਏ ਆ। 9 ਜਾਣਿਆਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਹੈਗੀ ਆ। ਸੋ ਆਉਣ ਵਾਲੇ ਸਮੇਂ 'ਚ ਇਹ ਲੱਗਦਾ ਆ ਕਿ ਹੈਜ਼ਬੁੱਲਾ ਤੇ ਇਜ਼ਰਾਈਲ ਦੇ ਵਿੱਚ ਜਿਹੜੀ ਜੰਗ ਆ ਉਹ ਤੇਜ਼ ਹੋ ਸਕਦੀ ਹੈਗੀ ਆ। ਯੂਐਸ ਦੀ ਸਟੇਟ ਡਿਪਾਰਟਮੈਂਟ ਦੇ ਸਪੋਕਸਮੈਨ ਮੈਥਿਊ ਮਿਲਰ ਹੋਣਾ ਨੇ ਕਿਹਾ ਵੀ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਸੀ ਐਡਵਾਂਸ ਦੇ ਵਿੱਚ, ਤੇ ਅਸੀਂ ਇਹਦੇ ਵਿੱਚ ਨਹੀਂ ਇਨਵੋਲਵ ਸੀ ਤੇ ਐਟ ਦਿਸ ਪੁਆਇੰਟ ਵੀ ਅਸੀਂ ਜਿਹੜੀ ਇਨਫੋਰਮੇਸ਼ਨ ਆ ਉਹ ਇਕੱਠੀ ਕਰ ਰਹੇ ਹੈਗੇ ਆ। ਬਹੁਤ ਸਾਰੇ ਲੋਕਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈਗਾ। ਕਈ ਲੋਕਾਂ ਦੇ ਹਿਪਸ ਤੇ ਲੱਤਾਂ ਦੇ ਵਿੱਚ ਗਲੀਆਂ ਹੋ ਗਈਆਂ, ਹੋਲਸ ਹੋ ਗਏ, ਜਿਸ ਟਾਈਮ ਦੇ ਉੱਤੇ ਜਿਹੜੇ ਇਹ ਪੇਜਰਸ ਆ ਉਹ ਚੱਲੇ ਹੈਗੇ। 8 ਸਾਲਾਂ ਦੀ ਇੱਕ ਬੱਚੀ, ਉਹਦੀ ਵੀ ਮੌਤ ਹੋਈ ਹੈਗੀ ਆ। 2750 ਜਾਣੇ ਬੁਰੀ ਤਰ੍ਹਾਂ ਜ਼ਖਮੀ ਹੋਏ ਆ, ਜਿਹਦੇ ਵਿੱਚੋਂ 200 ਕ੍ਰਿਟੀਕਲੀ ਜ਼ਖਮੀ ਹੋਏ ਹੈਗੇ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਲੰਘੇ ਦਿਨਾਂ ਦੇ ਵਿੱਚ ਇਸ ਖਬਰ ਦੇ ਬਾਰੇ ਉੱਤੇ ਖਾਸੀ ਚਰਚਾ ਕੀਤੀ ਹੈ ਕਿ ਜਿਹੜਾ ਸਕੂਲਾਂ ਦੇ ਵਿੱਚ ਲਗਾਤਾਰ ਥ੍ਰੈਟ ਦੇ ਮਾਮਲੇ, ਕੋਈ ਸੋਸ਼ਲ ਮੀਡੀਆ ਉੱਤੇ ਤੇ ਕੋਈ ਕਿਸ ਤਰੀਕੇ ਦੇ ਨਾਲ ਸਕੂਲਾਂ ਨੂੰ ਥ੍ਰੈਟ ਜਿਹੜਾ ਦਿੱਤਾ ਜਾ ਰਿਹਾ, ਧਮਕੀਆਂ ਦਿੱਤੀਆਂ ਜਾ ਰਹੀਆਂ। ਜਾਰਜੀਆ ਦੇ ਵਿੱਚ ਤਾਂ ਲੰਘੇ ਹਫ਼ਤੇ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ ਸੀ। ਉਸੇ ਗੱਲਬਾਤ ਨੂੰ ਅੱਗੇ ਤੋਰਦਿਆਂ ਇਹ ਸਿਲਸਿਲਾ, ਮੰਦਭਾਗੀ ਗੱਲ ਇਹ ਹੈ ਕਿ ਸਕੂਲਾਂ ਨੂੰ ਥ੍ਰੈਟ ਕਰਨ ਦਾ ਇਹ ਸਿਲਸਿਲਾ ਰੁਕਿਆ ਨਹੀਂ ਹੈ। ਜੇਕਰ ਬੀਅਰ ਕ੍ਰੀਕ ਹਾਈ ਸਕੂਲ ਸੈਕਰਾਮੈਂਟੋ ਦੀ ਗੱਲ ਕਰੀਏ ਤਾਂ ਇੱਥੇ ਵੀ 15 ਸਾਲਾ ਇੱਕ ਸਟੂਡੈਂਟ ਨੂੰ ਜਿਹੜਾ ਉਹ ਅਰੈਸਟ ਕੀਤਾ ਗਿਆ। ਸਟਾਕਟਨ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਲੋੜਾ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੂੰ ਧਮਕੀ ਦੇਣ ਦੇ ਮਾਮਲੇ ਦੇ ਵਿੱਚ ਜਾਂਚ ਦੇ ਦੌਰਾਨ ਇੱਕ 15 ਸਾਲਾ ਜਿਹੜਾ ਸਟੂਡੈਂਟ ਆ ਉਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਦੱਸਿਆ ਜਾ ਰਿਹਾ ਕਿ ਜਿਹੜੇ ਬੀਅਰ ਕ੍ਰੀਕ ਹਾਈ ਸਕੂਲ ਸਟੂਡੈਂਟ ਨੇ ਉਹਨਾਂ ਦੇ ਉੱਤੇ ਦੋਸ਼ ਲੱਗਿਆ ਕਿ ਉਹਨਾਂ ਨੇ ਇੱਕ ਵੀਡੀਓ ਬਣਾਈ ਹੈ ਸਟਾਕਟਨ ਐਲੀਮੈਂਟਰੀ ਸਕੂਲ ਦੇ ਬਾਰੇ ਤੇ ਉਹਦੇ ਵਿੱਚ ਉਹਨਾਂ ਨੇ ਧਮਕੀ ਦਿੱਤੀ ਹੈ। ਸਟਾਕਟਨ ਪੁਲਿਸ ਡਿਪਾਰਟਮੈਂਟ ਨੇ ਇਹ ਗੱਲ ਦੱਸੀ ਹੈ ਕਿ ਟੀਨੇਜਰ ਜਿਹੜੇ ਨੇ ਉਹਨਾਂ ਨੂੰ ਹੁਣ ਕ੍ਰਿਮੀਨਲ ਥ੍ਰੈਟ ਰਿਲੇਟਡ ਚਾਰਜਸ ਜਿਹੜੇ ਨੇ ਉਹ ਫੇਸ ਕਰਨੇ ਪੈਣਗੇ। ਸਕੂਲ ਡਿਸਟ੍ਰਿਕਟ ਨੇ ਇਹ ਵੀ ਕਿਹਾ ਕਿ ਜਿਹੜੇ ਸਟੂਡੈਂਟ ਸੀਗੇ ਉਹ ਹਾਈ ਸਕੂਲ ਕੈਂਪਸ ਦੇ ਵਿੱਚ ਨਹੀਂ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਡਿਸਪਲਿਨਰੀ ਐਕਸ਼ਨ ਆ ਉਹ ਵੀ ਲਿਆ ਜਾ ਸਕਦਾ ਹੈ। ਇਸੇ ਤਰ੍ਹਾਂ ਜਿਹੜੀ ਗਾਲਟ ਪੁਲਿਸ ਉਹਨੇ ਵੀ ਇੱਕ ਮਾਮਲੇ ਦੇ ਵਿੱਚ 15 ਸਾਲਾ ਇੱਕ ਬੱਚੇ ਨੂੰ ਹਿਰਾਸਤ ਦੇ ਵਿੱਚ ਲਿਆ ਜਿਹਨੇ ਆਨਲਾਈਨ ਸਕੂਲ ਦੇ ਬਾਰੇ ਥ੍ਰੈਟ ਕੀਤਾ ਸੀਗਾ, ਧਮਕੀ ਦਿੱਤੀ ਸੀਗੀ। ਇਹਦੇ ਹੁਣ ਸੈਕਰਾਮੈਂਟੋ ਕਾਉਂਟੀ ਜੁਵਲਾਈਨ ਹਾਲ ਦੇ ਵਿੱਚ ਭੇਜਿਆ ਜਾਣਾ ਤੇ ਇਹਦੇ ਬਾਰੇ ਕਿਹਾ ਜਾ ਰਿਹਾ ਕਿ ਲੰਘੇ ਦਿਨਾਂ ਦੇ ਵਿੱਚ ਜਾਂਚ ਚੱਲ ਰਹੀ ਸੀ ਸਕੂਲ ਦੇ ਵਿੱਚ ਤਾਂ ਥ੍ਰੈਟ ਦੇਣ ਦੇ ਮਾਮਲੇ ਦੇ ਵਿੱਚ, ਤੇ ਉਸ ਤੋਂ ਬਾਅਦ ਇਸ ਸਟੂਡੈਂਟ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇਸੇ ਤਰ੍ਹਾਂ ਮੈਕੈਲਥੀ ਜਿਹੜਾ ਹਾਈ ਸਕੂਲ ਹੈ ਉੱਥੇ ਵੀ ਸੈਕਰਾਮੈਂਟੋ ਦੀ ਖਬਰ ਆ, ਉੱਥੇ ਵੀ ਇੱਕ 14 ਸਾਲਾ ਕੁੜੀ ਨੂੰ
ਜਿਹੜਾ ਕਨੈਕਸ਼ਨ ਦੇ ਮਾਮਲੇ ਦੇ ਵਿੱਚ ਕਿ ਉਹਦੇ ਸਬੰਧ ਸਨ, ਜਿਹੜਾ ਸੋਸ਼ਲ ਮੀਡੀਆ ਉੱਤੇ ਥ੍ਰੈਟ ਕੀਤਾ ਗਿਆ ਸੀ ਸੀਕੇ ਮੈਕਲੈਚੀ ਹਾਈ ਸਕੂਲ ਨੂੰ। ਉਸ ਮਾਮਲੇ ਦੇ ਵਿੱਚ ਇੱਕ 14 ਸਾਲਾ ਕੁੜੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਪੁਲਿਸ ਨੇ ਇਹ ਗੱਲ ਦੱਸਿਆ ਕਿ ਇਸੇ ਸਕੂਲ ਦੀ ਇਹ ਸਟੂਡੈਂਟ ਹੈ ਤੇ ਉਸ ਨੂੰ ਜਿਹੜਾ ਸ਼ੂਟਿੰਗ ਦਾ ਥ੍ਰੈਟ ਦੇਣ ਦੇ ਮਾਮਲੇ ਦੇ ਵਿੱਚ ਉਹਨੇ ਹਾਈ ਸਕੂਲ ਦੇ ਵਿੱਚ ਸ਼ੂਟਿੰਗ ਦੀ ਇੱਕ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਕਹੀ ਸੀਗੀ ਤੇ ਉਸ ਤੋਂ ਬਾਅਦ ਉਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਸਕੂਲ ਸ਼ੂਟਿੰਗ ਦੇ ਜਿਹੜੇ ਅਮਰੀਕਾ ਦੇ ਵਿੱਚ ਵੱਧ ਰਹੀਆਂ ਵਾਰਦਾਤਾਂ ਨੇ ਉਹ ਕਾਫੀ ਚਿੰਤਾਜਨਕ ਨੇ। ਇਸੇ ਕਰਕੇ ਜਿਹੜੀ ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਹੈ ਉਹਨੇ ਕਿਹਾ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕੁਝ ਕੇ ਇਨਸੀਡੈਂਟਸ ਜਿਹੜੇ ਵਾਪਰੇ ਨੇ ਉਹਨਾਂ ਦੇ ਵਿੱਚ ਲਾਅ ਦੀ ਵਾਇਲੇਸ਼ਨ ਹੋਈ ਹੈ, ਕਾਨੂੰਨ ਦੀ ਉਲੰਘਣਾ ਹੋਈ ਹੈ ਤੇ ਇਹਨਾਂ ਨੇ ਜਿਹੜੇ ਬੱਚੇ ਨੇ ਇਹਨਾਂ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ ਜਿਹੜੇ ਸਕੂਲ ਦੇ ਨਾਲ ਜੁੜੇ ਕਾਨੂੰਨ ਹੈ ਜਾਂ ਆਮ ਜਿਹੜਾ ਕਾਨੂੰਨ ਆ ਉਹਨਾਂ ਨੂੰ ਹੱਥ ਦੇ ਵਿੱਚ ਲੈ ਕੇ ਉਹਨਾਂ ਦੀ ਉਲੰਘਣਾ ਕਰਕੇ ਲੋਕਾਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾਇਆ। ਸੋ ਇਹਨਾਂ ਮਾਮਲਿਆਂ ਦੇ ਵਿੱਚ ਵੀ ਉਹਨੂੰ ਜਿਹੜਾ ਥ੍ਰੈਟ ਦੇ ਮਾਮਲੇ ਦੇ ਵਿੱਚ 14 ਸਾਲਾ ਬੱਚੀ ਨੂੰ ਹੁਣ ਹਿਰਾਸਤ ਦੇ ਵਿੱਚ ਲਿਆ ਗਿਆ। ਪਿਛਲੇ ਦਿਨੀ ਮੈਂਟਿਕਾ ਸਕੂਲ ਦੇ ਮਾਮਲੇ ਦੇ ਵਿੱਚ ਇੱਕ 13 ਸਾਲਾ ਬੱਚੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ। ਮੋਡੈਸਟੋ ਹਾਈ ਸਕੂਲ ਦੇ ਵਿੱਚ ਬੰਬ ਦਾ ਥ੍ਰੈਟ ਆਇਆ ਸੀਗਾ। ਨੇਸ਼ਨ ਵਾਈਡ ਇੱਕ ਟ੍ਰੈਂਡ ਬਣ ਗਿਆ ਸੀਗਾ ਜਦੋਂ ਸੋਸ਼ਲ ਮੀਡੀਆ ਉੱਤੇ ਥ੍ਰੈਟ ਕੀਤਾ ਗਿਆ ਸੀ ਨਦਰਨ ਕੈਲੀਫੋਰਨੀਆ ਦੇ ਸਕੂਲਸ ਨੂੰ। ਮੋਡੈਸਟੋ ਹਾਈ ਸਕੂਲ ਦੇ ਮਾਮਲੇ ਦੇ ਵਿੱਚ ਫਿਰ ਇੱਕ ਸਟੂਡੈਂਟ ਜਿਹੜਾ ਉਹ ਅਰੈਸਟ ਕੀਤਾ ਗਿਆ ਸੀ, ਆਪਾਂ ਉਹ ਵੀ ਖਬਰ ਕੀਤੀ ਸੀ। ਸੈਕਰਾਮੈਂਟੋ ਹਾਈ ਸਕੂਲ ਦੇ ਵਿੱਚ ਇੱਕ ਸਟੂਡੈਂਟ ਨੇ ਗਨ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਉਹ ਵੀ ਫੜਿਆ ਗਿਆ ਸੀ। ਇਸੇ ਤਰ੍ਹਾਂ ਰੋਜ਼ਵਿਲ ਦੇ ਵਿੱਚ 13 ਸਾਲਾ ਇੱਕ ਬੱਚੇ ਨੂੰ ਅਰੈਸਟ ਕੀਤਾ ਗਿਆ ਸੀ ਸਕੂਲ ਦੇ ਵਿੱਚ ਕਿਸੇ ਵੀ ਹਿੰਸਕ ਵਾਰਦਾਤ ਨੂੰ ਅੰਜਾਮ ਦੇਣ ਦੇ ਮਾਮਲੇ ਦੇ ਵਿੱਚ। ਤੁਸੀਂ ਦੇਖੋ ਰੋਜ਼ਵਿਲ, ਸੈਕਰਾਮੈਂਟੋ, ਉਸ ਤੋਂ ਬਾਅਦ ਮੋਡੈਸਟੋ ਤੋਂ ਬਾਅਦ ਨਦਰਨ ਕੈਲੀਫੋਰਨੀਆ ਸਕੂਲ ਦੇ ਬਾਰੇ ਜਿਹੜੀ ਨੇਸ਼ਨ ਵਾਈਡ ਜਿਹੜੀ ਇੱਕ ਗੱਲ ਚੱਲੀ ਸੀ। ਇਸ ਤੋਂ ਬਾਅਦ ਮੋਡੈਸਟੋ ਦਾ ਮਾਮਲਾ, ਫਿਰ ਮੈਂਟਿਕਾ ਦਾ ਮਾਮਲਾ ਤੇ 4 ਮਾਮਲੇ ਹੁਣ ਆਪਾਂ ਜਿਨ੍ਹਾਂ ਦੀ ਚਰਚਾ ਕਰਕੇ ਹਟੇ। ਸੋ ਬਹੁਤ ਵੱਡੀ ਚਰਚਾ ਸਕੂਲਾਂ ਦੇ ਵਿੱਚ ਵੱਧ ਰਹੀ ਹਿੰਸਾ ਦੇ ਮਾਮਲੇ ਦੇ ਵਿੱਚ ਇਸ ਟਾਈਮ ਚੱਲ ਰਹੀ ਹੈ ਜੀ। ਸੈਕਰਾਮੈਂਟੋ ਦੇ ਜਿਹੜੇ ਮੇਅਰ ਹੈਗੇ ਆ ਸਟੀਨਬਰਗ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਵੱਡੀ ਅਨਾਉਂਸਮੈਂਟ ਕਰਨ ਜਾ ਰਹੇ ਹਾਂ ਜਦੋਂ ਸਟੇਟ ਆਫ ਦਾ ਸਿਟੀ ਐਡਰੈਸ ਕਰਨਗੇ। 84 ਦਿਨ ਰਹਿ ਗਏ ਉਹਨਾਂ ਦੇ ਆਫਿਸ ਦੇ ਵਿੱਚ ਡੈਰਲ ਸਟੀਨਬਰਗ, ਤੇ ਫਿਊਚਰ ਦੇ ਵਿੱਚ ਉਹ ਇਲੈਕਸ਼ਨ ਲੜ ਵੀ ਨਹੀਂ ਰਹੇ ਹੈਗੇ। ਉਹ ਕਹਿੰਦੇ ਵੀ UC ਡੇਵਿਸ ਦਾ ਜਿਹੜਾ ਐਗੀ ਸਕੁਅਰ ਹੈਗਾ ਸਟਾਕਟਨ ਬੁਲੇਵਰਡ ਦੇ ਉੱਥੇ ਇਹ ਅਨਾਉਂਸਮੈਂਟ ਕਰਨਗੇ। ਉਹ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਜਗ੍ਹਾ ਜੋ ਵੀ ਬੰਦਾ ਹੋਊਗਾ ਉਸ ਨੂੰ ਵੀ ਜਿਹੜਾ ਇਹਦਾ ਫਾਇਦਾ ਆ ਉਹ ਹੋਊਗਾ। ਕਹਿੰਦੇ ਵੀ ਬਿਗ ਅਨਾਉਂਸਮੈਂਟ ਮੈਂ ਕਰਨ ਜਾ ਰਿਹਾ ਆ ਡਾਊਨਟਾਊਨ ਦੇ ਬਾਬਤ, ਵੀ ਡਾਊਨਟਾਊਨ ਨੂੰ ਕਿਸ ਤਰ੍ਹਾਂ ਜਿਹੜਾ ਆ ਬਿਊਟੀਫਾਈ ਕੀਤਾ ਜਾਊਗਾ ਤੇ ਸਾਨੂੰ ਇਕਨੋਮਿਕ ਡਿਵੈਲਪਮੈਂਟ ਕਮਿਟਮੈਂਟ ਚਾਹੀਦੀ ਆ ਸਾਡੇ ਨੇਬਰਹੁੱਡ ਦੇ ਵਿੱਚ। ਉਹਦੇ ਲਈ ਜਿਹੜਾ ਆ ਮੈਂ ਪੂਰਾ ਜ਼ੋਰ ਲਾ ਦੇਵਾਂਗਾ। ਜੀ ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੇ ਨਾਲ ਹੀ ਜੁੜੀ ਆ। ਕੈਲੀਫੋਰਨੀਆ ਦੇ ਬਾਰੇ ਇੱਕ ਬੜੀ ਸਧਾਰਨ ਜੀ ਜਿਹੜੀ ਖਬਰ ਆ ਰਹੀ ਹੈ। ਕੈਲੀਫੋਰਨੀਆ ਦੇ ਬਾਰੇ ਨਹੀਂ, ਅਸਲ ਦੇ ਵਿੱਚ ਅਮਰੀਕਾ ਦੇ ਵਿੱਚ ਉਹਨਾਂ ਸਿਟੀਜ਼ ਦੇ ਬਾਰੇ ਦੱਸਿਆ ਗਿਆ ਜਿਨ੍ਹਾਂ ਦੇ ਵਿੱਚ ਰਿਹਾਇਸ਼ੀਆਂ ਨੂੰ, ਨਾਗਰਿਕਾਂ ਨੂੰ, ਵਾਸੀਆਂ ਨੂੰ, ਉਹਨਾਂ ਸ਼ਹਿਰ ਦੇ ਵਾਸੀਆਂ ਨੂੰ ਚੂਹਿਆਂ ਦੇ ਨਾਲ ਨਜਿੱਠਣਾ ਪੈ ਰਿਹਾ। ਇਸ ਟਾਈਮ ਇਹ ਇੱਕ ਅਮਰੀਕਾ ਦੇ ਵਿੱਚ ਟਰਮੀਨਿਕਸ ਨਾਂ ਦੀ ਇੱਕ ਫਰਮ ਆ, ਉਹਨੇ ਦਾਅਵਾ ਕੀਤਾ ਕਿ ਅਮਰੀਕਾ ਦੇ ਵਿੱਚ ਜਿਹੜੀ ਚੂਹਿਆਂ ਦੇ ਨਾਲ ਜੁੜੀਆਂ ਜਿਹੜੀ ਸਮੱਸਿਆ ਇਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ। ਹੁਣ ਉਹਨਾਂ ਨੇ ਟੌਪ ਜਿਹੜੇ ਰੋਡੈਂਟ ਇਨਫੈਸਟਡ ਸਿਟੀਜ਼ ਆ ਉਹਨਾਂ ਦੇ ਬਾਰੇ ਇੱਕ ਲਿਸਟ ਜ਼ਾਹਰ ਕੀਤੀ ਹੈ। ਨਿਊਯਾਰਕ ਇਸ ਮਾਮਲੇ ਦੇ ਵਿੱਚ ਟੌਪ ਦੇ ਉੱਤੇ ਹੈ, ਜਿੱਥੇ ਇੱਥੇ ਚੂਹਿਆਂ ਦੇ ਨਾਲ ਸੰਬੰਧਿਤ ਜਿਹੜੀਆਂ ਜਿੱਥੇ ਸਟੋਰਾਂ ਦੇ ਵਿੱਚ ਫੂਡ ਖਰਾਬ ਹੁੰਦਾ ਹੈ ਜਾਂ ਹੋਰ ਜਿਹੜੀਆਂ ਉਹਨਾਂ ਦੀਆਂ ਚਾਹੇ ਉਹ ਟਰੈਸ਼ ਹੈ ਜਾਂ ਹੋਰ ਚੀਜ਼ਾਂ ਨੇ ਉਹ ਖਰਾਬ ਹੁੰਦੀਆਂ ਨੇ ਘਰਾਂ ਦੇ ਵਿੱਚ ਜਾਂ ਸਟੋਰਾਂ ਦੇ ਵਿੱਚ ਜਿੱਥੇ ਚੂਹੇ ਆਮ ਨੇ। ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਉਹ ਜਿਹੜਾ ਉਹ ਸੈਕੰਡ ਹੈ ਇਸ ਮਾਮਲੇ ਦੇ ਵਿੱਚ ਲਾਸ ਐਂਜਲਸ ਤੋਂ ਬਾਅਦ। ਸੈਕਰਾਮੈਂਟੋ ਮੈਟਰੋ ਜਿਹੜਾ ਉਹ ਵੀ 12ਵੇਂ ਨੰਬਰ ਤੇ ਆ। ਜਿਹੜੇ ਟੌਪ ਦੇ 15 ਸਿਟੀਜ਼ ਨੇ ਜਿਨ੍ਹਾਂ ਦੇ ਵਿੱਚ ਇਸ ਟਾਈਮ ਇਸ ਸਮੱਸਿਆ ਤੋਂ ਖਾਸੇ ਲੋਕ ਪਰੇਸ਼ਾਨ ਨੇ। ਨਿਊਯਾਰਕ, ਸੈਨ ਫਰਾਂਸਿਸਕੋ, ਲਾਸ ਐਂਜਲਸ, ਫਿਲਾਡੈਲਫੀਆ, ਇਹ ਤਾਂ ਵੈਸੇ ਕੈਲੀਫੋਰਨੀਆ ਦੇ ਵਿੱਚ ਨਹੀਂ ਆਉਂਦਾ। ਤੇ ਕੈਲੀਫੋਰਨੀਆ ਦੇ ਜਿਹੜੇ 2 ਸ਼ਹਿਰ ਨੇ ਇਸ ਟਾਈਮ ਸੈਨ ਫਰਾਂਸਿਸਕੋ, ਆਕਲੈਂਡ, ਸੈਨ ਹੋਜ਼ੇ ਤੇ ਲਾਸ ਐਂਜਲਸ, ਇਹ ਮੁਲਕ ਭਰ ਦੇ ਵਿੱਚ ਪਹਿਲੇ ਨੰਬਰ ਤੇ ਨੇ ਜਿਨ੍ਹਾਂ ਦੇ ਜਿੱਥੇ ਚੂਹਿਆਂ ਤੋਂ ਜਿਹੜੇ ਪਰੇਸ਼ਾਨ ਲੋਕ ਨੇ, ਜਿਨ੍ਹਾਂ ਦੇ ਵਿੱਚ ਚੂਹੇ ਉਹਨਾਂ ਦਾ ਫੂਡ ਵੀ ਖਰਾਬ ਕਰਦੇ ਨੇ, ਹੋਰ ਜਿਹੜੇ ਘਰੇ ਖਰਾਬ ਨੇ ਉਹ ਵੀ ਉਹਨਾਂ ਨੂੰ ਚੀਜ਼ਾਂ ਜਿਹੜੀਆਂ ਖਰਾਬ ਕਰਦੇ ਨੇ। ਤੇ ਪੈਸਟ ਕੰਟਰੋਲ ਕੰਪਨੀ ਜਿਹੜੀ ਉਹਨੇ ਇਸ ਗੱਲ ਦਾ ਦਾਅਵਾ ਕੀਤਾ, ਟਰਮੀਨਿਕਸ ਜਿਹੜੀ ਆ ਵੈਬਸਾਈਟ ਦੇ ਉੱਤੇ ਉਹਨਾਂ ਨੇ ਆਪਣੀ ਸਟੱਡੀ ਦੇ ਵਿੱਚ ਇਸ ਗੱਲ ਦਾ ਦਾਅਵਾ ਕੀਤਾ। ਜੀ
ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਦਾ ਬਹੁਤ ਵੱਡਾ ਕ੍ਰਾਈਸਿਸ ਬਣਿਆ ਹੋਇਆ ਹੈਗਾ। ਜੀ, ਜੀ। ਖਾਸ ਕਰਕੇ ਪ੍ਰਾਪਰਟੀ ਇੰਸ਼ੋਰੈਂਸ ਨੂੰ ਲੈ ਕੇ, ਚਾਹੇ ਉਹ ਘਰਾਂ ਦੀ ਆ, ਬਿਜ਼ਨੈਸਿਸ ਦੀ ਹੈਗੀ ਆ। ਲੋਕਾਂ ਦੇ ਰੇਟ 500% ਤੱਕ ਜਿਹੜੇ ਆ ਇਨਕਰੀਜ਼ ਹੋਏ ਆ। ਕੱਲੇ ਇਨਕਰੀਜ਼ ਨਹੀਂ ਹੋਏ, ਬਹੁਤ ਸਾਰੇ ਲੋਕਾਂ ਦੀਆਂ ਪਾਲਿਸੀਆਂ ਕੈਂਸਲ ਹੋ ਗਈਆਂ। ਇਦਾਂ ਹੀ ਚੈਟਸਵਰਥ ਹੋਮਓਨਰ ਐਸੋਸੀਏਸ਼ਨ ਨੇ ਸਿੱਧਾ ਹੀ ਜਿਹੜਾ ਆਪਣਾ ਤੀਰ ਆ ਉਹ ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨਰ ਰਿਕਾਰਡੋ ਲਾਰਾ ਦੇ ਉੱਤੇ ਖਿੱਚਿਆ ਹੈਗਾ, ਤੇ ਬਲੇਮ ਉਹਨਾਂ ਨੇ ਇਹਨਾਂ ਨੂੰ ਹੀ ਕੀਤਾ ਹੈਗਾ ਵੀ ਜਿਹੜਾ ਇੰਸ਼ੋਰੈਂਸ ਕਮਿਸ਼ਨਰ ਆ ਬਹੁਤ ਸਲੋ ਚੱਲ ਰਿਹਾ ਹੈਗਾ। ਜੀ। ਚੈਟਸਵਰਥ ਕਮਿਊਨਿਟੀ ਦੇ ਕੋਲ 300 ਦੇ ਕਰੀਬ ਮਿਡਲ ਕਲਾਸ ਹੋਮ ਓਨਰ ਸੀਗੇ। ਉਹਨਾਂ ਦੇ ਕਹਿੰਦੇ ਪਈ ਘਰਾਂ ਦੀ ਇੰਸ਼ੋਰੈਂਸ 500% ਤੱਕ ਜਿਹੜੀ ਵੱਧ ਗਈ ਹੈਗੀ ਆ। ਇੱਕ ਜਿਹੜੀ ਐਸੋਸੀਏਸ਼ਨ ਆ ਉਹਦਾ ਪ੍ਰੀਮੀਅਮ 3,49,000 ਤੋਂ ਵੱਧ ਕੇ 1.7 ਮਿਲੀਅਨ ਹੋ ਗਿਆ ਆ। ਇੱਕ ਬਰੂਸ ਬ੍ਰੈਸਲਾਓ ਕਰਕੇ ਹੋਮ ਓਨਰ ਐਸੋਸੀਏਸ਼ਨ ਦੇ ਹੈਡ ਆ, ਜੋ ਉਹ ਰਿਪਰੈਜ਼ੈਂਟ ਉਹਨਾਂ ਨੂੰ ਕਰਦੇ ਆ। ਕਹਿੰਦੇ ਭਈ ਇੱਕੋ ਹੀ ਕਲੇਮ ਫਾਈਲ ਕੀਤਾ ਸੀ ਉਹਨੀ ਸਨੋ ਰਿਲੇਟਡ 40,000 ਦਾ, ਤੇ ਪਹਿਲੀ ਇੰਸ਼ੋਰੈਂਸ ਕੰਪਨੀ ਨੇ ਇੰਸ਼ੋਰੈਂਸ ਕੱਟਤੀ, ਤੇ ਹੁਣ ਜਿਹੜੀ ਇੰਸ਼ੋਰੈਂਸ ਆ ਉਹਨਾਂ ਨੂੰ 500% ਹਾਈ ਰੇਟ ਦੇ ਉੱਤੇ ਵਿਦ ਲੋ ਕਵਰੇਜ ਜਿਹੜੀ ਮਿਲੀ ਹੈਗੀ ਆ। ਤੇ ਜਿਹੜੀ ਐਸੋਸੀਏਸ਼ਨ ਫੀਸ ਆ 300 ਤੋਂ ਵੱਧ ਕੇ ਉਹ $1,000 ਤੱਕ ਹੋ ਗਈ ਹੈਗੀ ਆ। ਸੋ ਲੋਕਾਂ ਦੀ ਜਿਹੜੀ ਸਿਚੁਏਸ਼ਨ ਆ ਇੰਸ਼ੋਰੈਂਸ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੀ ਆ ਇਸ ਟਾਈਮ ਬੈਡ ਬਣੀ ਹੋਈ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਇੱਕ ਟਾਈਮ ਦੇ ਉੱਤੇ ਤਾਂ ਗਵਰਨਰ ਨੇ ਵੀ ਕਿਹਾ ਸੀ ਵੀ ਮੈਂ ਵਿੱਚ ਇੰਟਰਫੀਅਰ ਕਰੂੰਗਾ, ਪਰ ਹਜੇ ਕੁਛ ਲੱਗ ਨਹੀਂ ਰਿਹਾ ਹੈਗਾ ਵੀ ਇੰਸ਼ੋਰੈਂਸ ਦੇ ਉੱਤੇ ਕੁਛ ਨਾ ਕੁਛ ਕੰਟਰੋਲ ਕੀਤਾ ਜਾ ਸਕੇ। ਕਰਨਾ ਕੀ ਆ, ਇਹਨੀ ਕੈਲੀਫੋਰਨੀਆ ਸਟੇਟ ਦਾ ਜਿੰਨਾ ਭੱਠਾ ਬੈਠਾ ਆ ਤੁਹਾਡੇ ਸਾਹਮਣੇ ਆ। ਪੂਰੇ ਅਮਰੀਕਾ ਦੇ ਵਿੱਚ ਗੈਸ ਦੀਆਂ ਪ੍ਰਾਈਸਾਂ ਘਟ ਰਹੀਆਂ ਆ, ਤੇ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਗੈਸ ਦੀਆਂ ਪ੍ਰਾਈਸਿਸ ਸਕਾਈ ਰੌਕਟ ਹੋਈਆਂ। ਇਹ 'ਚ ABC 30 ਚੈਨਲ ਨਿਊਜ਼ ਰਿਪੋਰਟ ਕਰ ਰਿਹਾ, ਮੈਂ ਆਪਣੇ ਕੋਲੋਂ ਨਹੀਂ ਰਿਪੋਰਟ ਕਰ ਰਿਹਾ, ਤਾਂ ਕਿ ਤੁਹਾਨੂੰ ਪਤਾ ਲੱਗ ਜਾਏ। ਜੀ। ਕਹਿੰਦੇ ਬਈ ਇਸ ਟਾਈਮ ਦੇ ਉੱਤੇ ਤਾਂ ਡ੍ਰੌਪ ਹੋਣੀਆਂ ਚਾਹੀਦੀਆਂ। ਫ੍ਰਿਜ਼ਨੋ ਏਰੀਏ ਦੇ ਵਿੱਚ ਗੈਲਨ ਦੀ ਪ੍ਰਾਈਸ ਰੈਗੂਲਰ $4.88 ਆ। ਹਾਂਜੀ। ਇੱਕ ਵੀਕ ਪਹਿਲਾਂ ਇਹ $4.72 ਸੀ, ਸੋ 16 ਸੈਂਟ ਘੱਟ ਸੀਗੀ। ਮੰਥ ਪਹਿਲਾਂ $4.56 ਸੀ, 30 ਸੈਂਟ ਜਿਹੜੀ ਘੱਟ ਸੀਗੀ, ਤੇ ਅੱਜ ਜਿਹੜੀ ਆ ਉਹ ਵੱਧ ਕੇ ਜਿਹੜੀ ਕਿੱਥੇ ਚਲ ਗਈ ਆ, ਇਹ ਐਵਰੇਜ ਮੈਂ ਤੁਹਾਨੂੰ ਦੱਸ ਰਿਹਾ ਹੈਗਾ। ਆਪਣੀਆਂ ਗੁਆਂਢੀ ਸਟੇਟਾਂ ਦੇ ਵਿੱਚ ਨਵਾਡਾ ਜਾਂ ਐਰੀਜ਼ੋਨਾ ਦੇ ਵਿੱਚ ਕਿੰਨੀ ਜਿਹੜੀ ਗੈਸ ਦੀ ਪ੍ਰਾਈਸ ਆ ਉਹ ਘੱਟ ਹੈਗੀ ਆ। ਲੋਕ ਜਿਹੜੇ ਆ ਉਹ ਇਸ ਚੀਜ਼ ਨੂੰ ਫੀਲ ਕਰ ਰਹੇ ਹੈਗੇ ਆ, ਕਿਉਂਕਿ ਹੁਣ ਦੇਖੋ ਵੀ ਫੂਡ ਵੀ ਮਹਿੰਗਾ ਹੋਇਆ ਆ, ਗੈਸ ਇੰਨੀ ਮਹਿੰਗੀ ਆ, ਤੇ ਇਹ ਸਿਚੁਏਸ਼ਨ ਜਿਹੜੀ ਆ ਬਹੁਤ ਬੈਡ ਹੈਗੀ ਆ, ਤੇ ਲੋਕ ਇਸ ਟਾਈਮ ਅਪਸੈਟ ਬਹੁਤ ਹੈਗੇ ਆ। ਸੋ ਦੇਖਦੇ ਆ ਵੀ ਵੋਟਾਂ ਦੇ ਵਿੱਚ ਆਪਣਾ ਹੱਕ ਜਿਹੜਾ ਆ ਉਹ ਜਤਾਉਂਦੇ ਆ ਕਿ ਨਹੀਂ, ਜਾਂ ਘਰੇ ਬੈਠ ਕੇ ਸਿਰਫ ਕ੍ਰਿਟੀਸਾਈਜ਼ ਕਰਦੇ ਰਹੋਗੇ। ਜੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਇਸ ਟਾਈਮ ਲਾਸ ਐਂਜਲਸ ਦੀ ਇੱਕ ਰਿਪੋਰਟ ਉੱਤੇ ਖਾਸੀ ਚਰਚਾ ਹੋ ਰਹੀ ਹੈ, ਜਿਹੜੀ ਕਿ ਰਿਪੋਰਟ ਉਹਨਾਂ ਨੇ ਇਸ ਟਾਈਮ ਤਿਆਰ ਕੀਤੀ ਹੈ ਕੈਲੀਫੋਰਨੀਆ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਮੌਸਮ ਨੂੰ ਲੈ ਕੇ। ਉਹਨਾਂ ਨੇ ਕਿਹਾ ਕਿ ਕੈਲੀਫੋਰਨੀਆ ਦੇ ਵਿੱਚ ਐਕਸਟ੍ਰੀਮ ਵੈਦਰ ਸ਼ਿਫਟ ਬਾਰੇ ਦੱਸਿਆ, ਤੇ ਰਿਕਾਰਡ ਹੀਟ ਤੋਂ ਕੋਲਡ ਤੱਕ, ਰੇਨ ਵੀ ਨਾਲ-ਨਾਲ ਆ, ਤੇ ਇੱਥੋਂ ਤੱਕ ਕਿ ਸਨੋ ਦੇ ਬਾਰੇ ਵੀ ਉਹਨਾਂ ਨੇ ਚਰਚਾ ਕੀਤੀ ਹੈ ਇਸ ਰਿਪੋਰਟ ਦੇ ਵਿੱਚ। ਦੱਸਿਆ ਜਾ ਰਿਹਾ ਇਸ ਰਿਪੋਰਟ ਦੇ ਉੱਤੇ ਜੇਕਰ ਗੌਰ ਕਰੀਏ ਤਾਂ ਉਹ ਕਹਿੰਦੇ ਕਿ ਲੰਮੇ ਇੱਕ ਹਾਈ ਟੈਂਪਰੇਚਰ ਦੇ ਵਿੱਚ ਰਹਿਣ ਤੋਂ ਬਾਅਦ ਜਿਹੜੇ ਸਦਰਨ ਕੈਲੀਫੋਰਨੀਆ ਵਾਸੀ ਆ ਉਹਨਾਂ ਨੂੰ ਵਾਈਲਡ ਫਾਇਰਸ ਦਾ ਸਾਹਮਣਾ ਕਰਨਾ ਪਿਆ, ਤੇ ਇਸੇ ਤਰ੍ਹਾਂ ਸਟੇਟ ਦੇ ਕੁਝ ਹਿੱਸੇ ਨੇ ਜਿਨ੍ਹਾਂ ਨੇ ਇਸ ਟਾਈਮ ਐਵਰੇਜ ਟੈਂਪਰੇਚਰ ਤੋਂ ਬਾਅਦ ਲੋ ਟੈਂਪਰੇਚਰ ਵੀ ਜਿਹੜਾ ਉਹ ਐਕਸਪੀਰੀਅੰਸ ਕੀਤਾ। ਇੱਥੋਂ ਤੱਕ ਕਿ ਦੱਸਿਆ ਜਾ ਰਿਹਾ ਕਿ ਇਸ ਹਫ਼ਤੇ ਤਾਂ ਇੱਕ ਅਰਲੀ ਸੀਜ਼ਨ ਸਨੋ ਦੇ ਬਾਰੇ ਵੀ ਜਿਹੜੀ ਆ ਉਹ ਦੱਸਿਆ ਗਿਆ ਸੀਗਾ ਕਿ ਉਹ ਵੀ ਪੈ ਸਕਦੀ ਹੈ। ਨੈਸ਼ਨਲ ਵੈਦਰ ਸਰਵਿਸ ਇਹਨੇ ਇੱਕ ਜਾਣਕਾਰੀ ਜਿਹੜੀ ਇਹਦੇ ਬਾਰੇ ਦੱਸੀ ਸੀਗੀ ਕਿ ਪਿਛਲੇ 20 ਸਾਲਾਂ ਦੇ ਵਿੱਚ ਇਸ ਵੀਕਐਂਡ ਦੇ ਦਰਮਿਆਨ ਜਿਹੜਾ ਸੈਰਾ ਨੇਵਾਡਾ ਦੇ ਕੁਝ ਪੋਰਸ਼ਨਸ ਨੇ ਉੱਥੇ ਜਿਹੜੀ ਬਰਫ਼ਬਾਰੀ ਉਹ ਹੋ ਸਕਦੀ ਹੈ, ਸਨੋ ਪੈ ਸਕਦੀ ਹੈ, ਤੇ ਜਿਹਦੇ ਨਾਲ ਕੈਲੀਫੋਰਨੀਆ ਨਿਵਾਸੀ ਵੀ ਜਿਹੜਾ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਣਗੇ। ਪਿਛਲੇ ਦਿਨਾਂ ਦੇ ਵਿੱਚ ਫੈਲੀ ਅੱਗ ਨੇ ਜਿਹੜੀਆਂ 3 ਮੇਨ ਅੱਗਾਂ ਜਿਹੜੀਆਂ ਥਾਵਾਂ ਤੇ ਲੱਗੀਆਂ ਹੋਈਆਂ ਸੀ, ਇਹਨਾਂ ਤੋਂ 1,15,000 ਏਕੜ ਜਿਹੜਾ ਉਹ ਪ੍ਰਭਾਵਿਤ ਹੋਇਆ, ਸੜ ਗਿਆ, ਇਹਦੀ ਜਦ ਦੇ ਵਿੱਚ ਆ ਗਿਆ। ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਜਿਹੜੀ ਇਹਨਾਂ ਤਿੰਨਾਂ ਦੇ ਵਿੱਚੋਂ ਬ੍ਰਿਜ ਫਾਇਰ ਸੀਗੀ ਲਾਸ ਐਂਜਲਸ ਨੈਸ਼ਨਲ ਫੋਰੈਸਟ ਦੇ ਇਲਾਕਿਆਂ ਦੇ ਵਿੱਚ, ਉਹਦੇ ਉੱਤੇ 25% ਕਾਬੂ ਪਾਇਆ ਗਿਆ। ਇਸੇ ਤਰ੍ਹਾਂ ਲਾਈਨ ਫਾਇਰ ਸੀ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ, ਉਹਦੇ ਤੇ 49% ਜਿਹੜਾ ਉਹਨੂੰ ਕਾਬੂ ਪਾ ਲਿਆ ਗਿਆ ਸੀ। ਏਅਰਪੋਰਟ ਫਾਇਰ ਜਿਹੜੀ ਕਿ ਔਰੇਂਜ ਕਾਉਂਟੀ ਦੇ ਇਲਾਕਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਸਰਗਰਮ ਸੀ, ਉਹਦੇ ਉੱਤੇ ਤਕਰੀਬਨ 31% ਜਿਹੜਾ ਕਾਬੂ ਆ ਉਹ ਪਾ ਲਿਆ ਗਿਆ ਸੀਗਾ। ਸੋ ਕਹਿੰਦੇ ਕਿ ਇਹ ਇਸ ਟਾਈਮ ਜਿਹੜਾ ਵੈਦਰ ਦੇ ਵਿੱਚ ਚੇਂਜ ਆ ਰਿਹਾ ਜਾਂ ਟੈਂਪਰੇਚਰ ਲੋ ਆ, ਉਹ ਅੱਗਾਂ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਸਹਾਈ ਸਿੱਧ ਹੋ ਰਿਹਾ। ਹਾਂ, ਉਹ ਕਹਿੰਦੇ ਕਿ ਇਸ ਤੋਂ ਬਾਅਦ ਲਾਸ ਐਂਜਲਸ ਦੀ ਰਿਪੋਰਟ ਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ
ਡਾਊਨਟਾਊਨ ਲਾਸ ਐਂਜਲਸ ਇੱਕ ਪਾਸੇ 60 70 ਫਾਰਨਹਾਈਟ ਤੇ ਦੂਜੇ ਪਾਸੇ ਲਾਸ ਐਂਜਲਸ ਦੇ ਕੁਝ ਇਲਾਕੇ ਜਿਨ੍ਹਾਂ ਨੂੰ 111 ਡਿਗਰੀ ਤੱਕ ਵੀ ਹਿੱਟ ਕਰ ਰਿਹਾ ਸੀ ਇਸ ਮਹੀਨੇ। ਸੋ 40 ਡਿਗਰੀ ਡ੍ਰੌਪ ਇਸ ਟਾਈਮ ਟੈਂਪਰੇਚਰ ਦੇ ਵਿੱਚ ਦੇਖਿਆ ਜਾ ਰਿਹਾ ਕੈਲੀਫੋਰਨੀਆ ਦੇ ਵਿੱਚ। ਦੱਸਿਆ ਜਾ ਰਿਹਾ ਕਿ ਜੇਕਰ ਸੈਰਾ ਨੇਵਾਡਾ ਦੇ ਵਿੱਚ ਬਰਫ਼ ਪੈਂਦੀ ਹੈ 3 ਇੰਚ ਜਿਹੜੀ ਇਸ ਟਾਈਮ ਬਰਫ਼ਬਾਰੀ ਦੇ ਅੰਦਾਜ਼ੇ ਨੇ, ਤੇ ਉਸ ਤੋਂ ਬਾਅਦ 8000 ਫੀਟ ਤੇ ਜਿਹੜੀ ਫ੍ਰੈਜ਼ਨੋ ਕਾਉਂਟੀ ਹੈ ਯੋਸੇਮਾਈਟ ਜਿਹੜੀ ਇਲਾਕਿਆਂ ਤੋਂ, ਤਾਂ ਉੱਥੇ ਵੀ ਟੈਂਪਰੇਚਰ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਡਿੱਗਿਆ ਦੇਖ ਸਕਦੇ ਹਾਂ ਜੀ। ਜੀ, ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਇੱਕ ਸਦਰਨ ਕੈਲੀਫੋਰਨੀਆ ਦਾ ਜਿਹੜਾ ਸ਼ਹਿਰ ਆ ਉਹਦੇ ਉੱਤੇ ਆਪਣਾ ਤੰਜ ਕੱਸਿਆ ਹੈਗਾ ਜੀ। ਉਹ ਕਹਿੰਦੇ ਵੀ ਆਪਾਂ ਲੀਗਲ ਐਕਸ਼ਨ ਲਵਾਂਗੇ ਸਿਟੀ ਆਫ ਨੌਰਵਾਕ ਦੇ ਅਗੇਂਸਟ, ਕਿਉਂਕਿ ਨੌਰਵਾਕ ਨੇ ਇੱਕ ਬੈਨ ਲਾ ਦਿੱਤਾ ਵੀ ਅਸੀਂ ਹੋਮਲੈਸ ਸ਼ੈਲਟਰ ਨਹੀਂ ਬਣਾਵਾਂਗੇ ਕਿਸੇ ਤਰ੍ਹਾਂ ਦੇ ਵੀ। ਜਿਹੜੇ ਗਵਰਨਰ ਵੱਲੋਂ ਹੁਣ ਕੋਸ਼ਿਸ਼ ਹੋ ਰਹੀ ਆ ਸਾਰੇ ਸ਼ਹਿਰਾਂ ਦੇ ਵਿੱਚ ਛੋਟੇ ਛੋਟੇ ਜਿਹੜੇ ਆ ਕੰਟੇਨਰਾਂ ਦੇ ਜਿਹੜੇ ਘਰ ਬਣਾਏ ਹੋਏ ਹੈਗੇ ਆ, ਉੱਦਾਂ ਦੇ ਜਿਹੜੇ ਸ਼ੈਲਟਰਸ ਬਣਾਏ ਜਾਣ ਤਾਂ ਕਿ ਜਿਹੜੇ ਹੋਮਲੈਸ ਲੋਕ ਆ ਉਹਨਾਂ ਨੂੰ ਉੱਥੇ ਰੱਖਿਆ ਜਾ ਸਕੇ। ਪਰ ਸਿਟੀ ਆਫ ਨੌਰਵਾਕ ਨੇ ਇਹ ਜਿਹੜਾ ਰੈਜ਼ੋਲੂਸ਼ਨ ਪਾਸ ਕਰਤਾ ਵੀ ਅਸੀਂ ਕੋਈ ਇਦਾਂ ਦਾ ਨਹੀਂ ਬਣਾਉਣਾ ਹੈਗਾ। ਉਹਨੇ ਬੈਨ ਕਰ ਦਿੱਤਾ ਇਦਾਂ ਦੀ ਬਿਲਡਿੰਗ ਬਣਾਉਣੀ, ਤੇ ਪਿਛਲੇ ਮਹੀਨੇ ਹੀ ਇਹ ਆਰਡੀਨੈਂਸ ਪਾਸ ਕੀਤਾ ਗਿਆ ਸੀ ਸਿੰਗਲ ਰੂਮ ਆਕੂਪੈਂਸੀ ਹਾਊਸਿੰਗ ਤੇ ਸਪੋਰਟਿਵ ਹਾਊਸਿੰਗ ਦਾ। ਹੁਣ ਗਵਰਨਰ ਕਹਿੰਦਾ ਵੀ ਮੈਂ ਇਸ ਸਿਟੀ ਦੇ ਉੱਤੇ ਐਕਸ਼ਨ ਲਵਾਂਗਾ ਜੇ ਇਹਨਾਂ ਨੇ ਇਹ ਜਿਹੜਾ ਬੈਨ ਲਾਇਆ ਹੈਗਾ ਆ ਉਸ ਨੂੰ ਰਿਵਰਸ ਨਾ ਕੀਤਾ। ਸੋ ਇਹ ਹੁਣ ਕਈ ਸ਼ਹਿਰਾਂ ਦੇ ਵਿੱਚ ਜਿਹੜੀ ਗਵਰਨਰ ਦੇ ਨਾਲ ਲੜਾਈ ਚੱਲ ਰਹੀ ਆ, ਕਈ ਕਹਿੰਦੇ ਅਸੀਂ ਸਪੋਰਟ ਕਰਾਂਗੇ, ਕਈ ਕਹਿੰਦੇ ਆ ਵੀ ਅਸੀਂ ਕਿਸੇ ਤਰ੍ਹਾਂ ਦੀ ਸਪੋਰਟ ਨਹੀਂ ਕਰਾਂਗੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇੱਕ ਅਜਿਹੇ ਮਾਮਲੇ ਦੀ ਜਿਹਦੇ ਵਿੱਚ ਜਿਹੜਾ 3 ਜਣਾਂ ਦਾ ਕਤਲ ਹੋ ਗਿਆ ਸੀ। ਉਸ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਲੋਹੜਾਈ ਤੋਂ ਇਹ ਖਬਰ ਆ ਰਹੀ ਹੈ। ਉਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਬੰਦੇ ਨੂੰ ਅਰੈਸਟ ਕਰਨ ਦੀ ਗੱਲ ਕਹੀ ਹੈ। 25 ਸਾਲਾ ਇੱਕ ਇਸ ਮਾਮਲੇ ਦੇ ਵਿੱਚ ਬੰਦੇ ਨੂੰ ਅਰੈਸਟ ਕੀਤਾ ਗਿਆ, ਜਿਸ ਦੇ ਵਿੱਚ 3 ਜਿਹੜੀਆਂ ਡੈੱਡ ਬੋਡੀਜ਼ ਆ ਉਹ ਘਰ ਤੋਂ ਮਿਲੀਆਂ ਸੀਗੀਆਂ। ਸੈਨ ਮਾਈਕਿਨ ਲੋਹੜਾਈ ਦੇ ਵਿੱਚ ਇਹ ਘਟਨਾ ਵਾਪਰੀ ਸੀ। ਸੈਨ ਮਾਈਕਿਨ ਜਿਹੜੇ ਕਾਉਂਟੀ ਸ਼ੈਰਿਫ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸਟੀਵ ਗਰੈਰੋ ਜੂਨੀਅਰ ਜਿਹੜਾ ਉਹ ਮਰਡਰ ਤੇ ਬਰਗਲੇਰੀ ਦੇ ਜਿਹੜੇ ਚਾਰਜਸ ਆ ਉਹਨਾਂ ਨੂੰ ਫੇਸ ਕਰੂਗਾ, ਤੇ ਨਾਲ ਫਾਇਰ ਆਰਮ ਐਨਹਾਂਸਮੈਂਟ ਦੇ ਮਾਮਲੇ ਦੇ ਵਿੱਚ ਸ਼ੈਰਿਫ ਦੇ ਆਫਿਸ ਤੋਂ ਜਿਹੜੀ ਜਾਣਕਾਰੀ ਮਿਲੀ ਆ, ਡਿਪਟੀਜ਼ ਨੇ ਇਹ ਦੱਸਿਆ ਕਿ ਜਿਹੜੇ ਵਿਕਟਮਸ ਆ ਉਹਨਾਂ ਦੀਆਂ ਬੋਡੀਜ਼ ਮਿਲੀਆਂ ਸੀ ਸੈਨ ਮਾਈਕਿਨ ਦੇ ਇਲਾਕਿਆਂ ਦੇ ਵਿੱਚ। ਤੇ ਉਸ ਤੋਂ ਬਾਅਦ ਪੁਲਿਸ ਨੇ ਜਿਹੜਾ ਇਸ ਮਾਮਲੇ ਦੇ ਵਿੱਚ ਜਦੋਂ ਜਾਂਚ ਕੀਤੀ ਸੀ, ਇੱਕ ਘਰ ਪੈਂਦਾ ਈਸਟ ਮੈਟਲਰ ਰੋਡ ਦੇ ਉੱਤੇ, ਜਾਂਚ ਤੋਂ ਬਾਅਦ ਪੁਲਿਸ ਨੇ ਫਿਰ ਇੱਕ ਦੱਸਿਆ ਸੀਗਾ ਕਿ ਇਹਨੂੰ ਘਟਨਾ ਨੂੰ ਕਤਲ ਦੀ ਵਾਰਦਾਤ ਵਜੋਂ ਜਿਹੜਾ ਜਾਂਚ ਕੀਤੀ ਸੀ ਇਹਦੀ। ਇਸ ਮਾਮਲੇ ਦੇ ਵਿੱਚ ਇੱਕ ਜਿਹੜੀ ਮਾਤਾ ਉਸ ਦੀ ਵਿਕਟਮ ਦੀ, ਉਹਦੇ ਵਿੱਚ ਉਹਦਾ ਪਿਤਾ ਤੇ ਇੱਕ ਉਹਨਾਂ ਦਾ 45 ਸਾਲਾ ਜਿਹੜਾ ਬੱਚਾ ਸੀਗਾ, ਉਹਨਾਂ ਦੀਆਂ ਜਿਹੜੀਆਂ ਡੈੱਡ ਬੋਡੀਜ਼ ਆ ਉਹ ਮਿਲੀਆਂ ਸੀਗੀਆਂ, ਜਿਨ੍ਹਾਂ ਦੇ ਨਾਂ ਸੀਗੇ 60 ਸਾਲਾ ਇੱਕ ਜੋਏ ਪੀਨਾ, 69 ਸਾਲਾ ਇੱਕ ਕੈਮ ਹਿਊ ਤੇ 45 ਸਾਲਾ ਐਲਫਰੈਡ ਨਿਊਗੇਨ। ਇਹਨੇ ਇਸ ਬੰਦੇ ਨੇ ਇਹਨਾਂ ਤਿੰਨਾਂ ਦਾ ਕਤਲ ਕਰ ਦਿੱਤਾ ਸੀਗਾ। ਤੇ ਉਸ ਤੋਂ ਬਾਅਦ ਘਟਨਾ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ, ਜਾਂ ਮੁੱਢਲੇ ਤਰੀਕਿਆਂ ਦੇ ਨਾਲ ਇਸ ਤਰੀਕੇ ਨਾਲ ਘਟਨਾ ਪੇਸ਼ ਕੀਤੀ ਗਈ ਜਿਵੇਂ ਕਿ ਇਹ ਸੁਸਾਈਡ ਕੇਸ ਹੋਵੇ। ਬਾਅਦ ਦੇ ਵਿੱਚ ਜਦੋਂ ਇਹਨੂੰ ਅਰੈਸਟ ਕੀਤਾ ਗਿਆ ਗੁਰੈਰੋ ਨੂੰ, ਇਸ ਮਾਮਲੇ ਦੇ ਵਿੱਚ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਇਹ ਸੁਸਾਈਡ ਕੇਸ ਨਹੀਂ ਹੈ, ਪੁਲਿਸ ਨੇ ਜਾਂਚ ਕੀਤੀ। ਸਤੰਬਰ 14 ਨੂੰ ਫਿਰ ਇਹਨੂੰ ਜਿਹੜਾ ਉਹ ਅਰੈਸਟ ਕੀਤਾ ਗਿਆ ਇਸ ਮਾਮਲੇ ਦੇ ਵਿੱਚ, ਤੇ ਹੁਣ ਇਹਦੇ ਤੇ ਹੋਮਿਸਾਈਡ ਚਾਰਜਸ ਤੇ ਬਰਗਲੇਰੀ ਚਾਰਜਸ ਤੇ ਵੈਪਨ ਐਨਹਾਂਸਮੈਂਟ ਦੇ ਜਿਹੜੇ ਚਾਰਜਸ ਆ ਇਹਨਾਂ ਦਾ ਸਾਹਮਣਾ ਇਹਨੂੰ ਕਰਨਾ ਪਊਗਾ। ਜੀ, ਆਪਾਂ ਇੱਕ ਹੋਰ ਖਬਰ ਸਾਂਝੀ ਕਰ ਰਹੇ ਹਾਂ, ਉਹ ਤੋਂ ਬਾਅਦ ਸਟਾਕ ਮਾਰਕੀਟ ਤੇ ਫੇਰ ਕਰੰਸੀ ਦੀ ਗੱਲਬਾਤ ਕਰਾਂਗੇ। ਕੈਲੀਫੋਰਨੀਆ ਦਾ ਇੱਕ ਸ਼ਹਿਰ ਜਿਹੜਾ ਆ ਉਹ ਸਭ ਤੋਂ ਸੇਫ ਤੇ ਸਭ ਤੋਂ ਅਮੀਰ ਗਿਣਿਆ ਗਿਆ ਹੈਗਾ। ਹਿਲਸਬੋਰੋ ਏਰੀਏ ਦੇ ਵਿੱਚ ਇਹ ਟਾਊਨ ਆ ਜਿੱਥੇ ਕਹਿੰਦੇ ਹਾਊਸ ਹੋਲਡ ਇਨਕਮ $2.5 ਲੱਖ ਦੇ ਕਰੀਬ ਹੈਗੀ ਆ, ਜੋ ਕਿ 232.7% ਜ਼ਿਆਦਾ ਬਣਦੀ ਹੈਗੀ ਐਵਰੇਜ ਹਾਊਸ ਹੋਲਡ ਨਾਲੋਂ। ਇਹ ਜਿਹੜਾ ਸ਼ਹਿਰ ਆ ਇਹ ਗੋਲਡ ਰਸ਼ ਵੇਲੇ 1953 ਦੇ ਵਿੱਚ 1910 ਦੇ ਵਿੱਚ ਐਸਟੈਬਲਿਸ਼ ਹੋਇਆ ਸੀ, ਤੇ 1953 ਦੇ ਵਿੱਚ ਜਿਹੜੇ ਘਰ ਬਣੇ ਸੀ ਹਾਫ ਏਕੜ ਲੋਟ ਦੇ ਵਿੱਚ ਬਣੇ ਸੀ। ਹੁਣ ਤੱਕ ਇੱਥੇ ਦੀ ਜਿਹੜੀ ਪੋਪੂਲੇਸ਼ਨ ਆ 11,373 ਹੈਗੀ ਆ। 3934 ਹਾਊਸਿੰਗ ਯੂਨਿਟ ਆ, ਜਿਨ੍ਹਾਂ ਚੋਂ 93.7% ਓਨਰ ਆਕੂਪਾਈ ਹੈਗੇ ਆ। ਹਿਲਸਬਰੋ ਫੇਮਸ ਹੈਗਾ ਫਿਲਮਸਟੋਨ ਹਾਊਸ ਦੇ ਲਈ ਅਲੋਂਗ ਇੰਟਰਸਟੇਟ 280। ਬਹੁਤ ਸਾਰੇ ਟੀਵੀ ਸ਼ੋਜ਼ ਦੇ ਵਿੱਚ ਵੀ ਇਹ ਆਉਂਦਾ ਰਹਿੰਦਾ ਹੈਗਾ ਆ ਇਸ ਟਾਊਨ ਦਾ ਨਾਮ। ਸੋ ਓਵਰਆਲ ਇਹ ਜਿਹੜਾ ਸ਼ਹਿਰ ਆ ਸਭ ਤੋਂ ਸੇਫ ਤੇ ਸਭ ਤੋਂ ਅਮੀਰ ਜਿਹੜਾ ਗਿਣਿਆ ਗਿਆ ਹੈਗਾ ਆ।
ਸੋ ਹੁਣ ਆਪਾਂ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਸਟਾਕ ਮਾਰਕੀਟ ਦੀਆਂ ਅੱਖਾਂ ਜਿਹੜੀਆਂ ਆ ਉਹ ਫੈਡਰਲ ਰਿਜ਼ਰਵ ਬੋਰਡ ਦੇ ਉੱਤੇ ਲੱਗੀਆਂ ਹੋਈਆਂ ਆ। ਹੋਪਫੁਲੀ ਕੱਲ ਨੂੰ ਫੈਡਰਲ ਰਿਜ਼ਰਵ ਬੋਰਡ ਸ਼ਾਇਦ ਕੁਝ ਅਨਾਉਂਸ ਕਰਦਾ ਹੈ, ਪਰ ਅੱਜ ਡਾਓ ਜੋਨ ਇੰਡਸਟਰੀਅਲ ਜਿਹੜਾ ਆ ਡਾਊਨ ਗਿਆ -15.90, ਕਲੋਜ਼ ਹੋਇਆ 41,606.18 ਤੇ। S&P ਇੰਡੈਕਸ ਅੱਪ ਗਿਆ 1.49, ਕਲੋਜ਼ ਹੋਇਆ 5634.58 ਤੇ। ਨੈਸਡੈਕ ਜਿਹੜਾ ਹੈ ਉਹ ਅੱਪ ਗਿਆ 35.93 ਤੇ ਕਲੋਜ਼ ਹੋਇਆ ਹੈਗਾ 17,628.06 ਤੇ। ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1.36 ਦੇ ਬਰਾਬਰ, ਇੰਡੀਆ ਦੇ ₹83.77 ਦੇ ਬਰਾਬਰ ਤੇ ਪਾਕਿਸਤਾਨ ਦੇ $278.76 ਦੇ ਬਰਾਬਰ ਅੱਜ ਇੱਕ US ਡਾਲਰ ਦੀ ਕੀਮਤ ਰਹੀ ਹੈ। ਜੀ ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।